ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਚੀਨ ਦੇ ਪ੍ਰੀਮੀਅਰ ਵਿਚਾਲੇ ਲੰਬੀ ਗੱਲਬਾਤ ਹੋਈ, ਜਿਸ ਵਿੱਚ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਅੱਗੋਂ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਦਾ ਜਿਹੜਾ ਹੈ ਐਲਾਨ ਕੀਤਾ। ਸੋ ਦੂਸਰੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਅਗਲੇ ਹਫ਼ਤੇ ਅਮਰੀਕਾ ਦੇ ਦੌਰੇ ਤੇ ਆ ਰਹੇ ਹਨ। ਮਿਡਲ ਈਸਟ ਦੀ ਸਿਚੁਏਸ਼ਨ ਤੋਂ ਬਾਅਦ ਵੱਡੀਆਂ ਤਾਕਤਾਂ ਵਿੱਚ ਨਵੀਂ ਸੰਬੰਧੀ ਅਤੇ ਨਵੇਂ ਟੀਚੇ ਉੱਭਰ ਕੇ ਸਾਹਮਣੇ ਆਏ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਮਿਡਲ ਈਸਟ ਦੀ ਸਿਚੁਏਸ਼ਨ ਤੋਂ ਬਾਅਦ ਜਿਹੜੀ ਕਿ ਇਸ 11 ਦਿਨਾਂ ਦੀ ਬੰਬਾਰਡਮੈਂਟ ਐਂਡ ਰਾਕਟ ਲਾਂਚਿੰਗ ਦੇ ਨਾਲ ਸਾਹਮਣੇ ਆਈ, ਇਹਨੇ ਵਰਲਡ ਪੋਲੀਟਿਕਸ ਦੇ ਵਿੱਚ ਇੱਕ ਨਵੀਂ ਸਫਬੰਦੀ, ਨਿਊ ਅਲਾਈਨਮੈਂਟ ਜਿਹੜੀ ਹੈ ਉਹ ਵੀ ਖੜੀ ਕਰ ਦਿੱਤੀ ਹੈ। ਜ਼ਾਹਰ ਹੈ ਕਿ ਅਮਰੀਕਾ ਨੇ ਆਪਣੇ ਹੱਥ ਧੋਤੇ ਹੋਏ ਸੀ ਮਿਡਲ ਈਸਟ ਤੋਂ, ਉਹ ਤਾਂ ਚਾਈਨਾ ਫੋਕਸਡ ਕੁਆਡ ਔਰ ਪੂਰਾ ਚੱਲ ਰਿਹਾ ਸੀ। ਪਰ ਇਸ ਸਾਰੇ ਦੇ ਵਿੱਚ ਜਿੱਥੇ ਰਸ਼ੀਆ ਔਰ ਚਾਈਨਾ ਇਨ ਸੋਲੀਡੈਰਿਟੀ ਆਏ ਅਗੇਂਸਟ ਇਜ਼ਰਾਈਲ, ਅਗੇਂਸਟ ਅਮਰੀਕਾ, ਉੱਥੇ ਇਸਲਾਮਿਕ ਮੁਲਕਾਂ ਦਾ ਬਲਾਕ ਵੀ, ਜਿਹਨੂੰ ਸਾਊਦੀ ਅਰੇਬੀਆ ਔਰ UAE ਹੌਲੀ ਹੌਲੀ ਅਮਰੀਕਾ ਵੱਲ ਪੂਰੀ ਤਰ੍ਹਾਂ ਟਿਲਟ ਹੋ ਕੇ ਇਜ਼ਰਾਈਲ ਦੇ ਨਾਲ ਵੀ ਜਿਹੜਾ ਅਬਰਾਹਮਿਕ ਅਕੋਰਡ ਕਰਕੇ ਜਿਹੜੇ ਨੇ ਉਹ ਜੁਗਲਬੰਦੀ ਕਰ ਰਹੇ ਸੀ, ਉਹ ਪਾਰਟ ਵੀ ਜਿਹੜਾ ਹੈ ਉਹ ਹਾਲ ਦੀ ਘੜੀ ਜਿਹੜਾ ਉਹ ਡਿਸਟੈਂਸ ਤੇ ਚਲਾ ਗਿਆ। ਔਰ ਪਾਕਿਸਤਾਨ ਦੇ ਹਵਾਲੇ ਨਾਲ ਪਾਕਿਸਤਾਨ ਇਸ ਪੀਰੀਅਡ ਦੇ ਵਿੱਚ ਉਹਦਾ ਬੈਸਟ ਵੀ ਆਇਆ, ਕਿਉਂਕਿ ਉਹ ਫਲਸਤੀਨੀਆਂ ਦੇ ਹੱਕਾਂ ਦੇ ਲਈ ਵੀ ਜਿਹੜਾ ਪੂਰਾ ਮੁਖਰ ਹੋ ਕੇ ਟਰਕੀ ਦੇ ਨਾਲ ਲੌਬੀ ਵੀ ਕੀਤੀ, ਰੈਜ਼ੋਲੂਸ਼ਨ ਲਿਆਉਣ ਵੇਲੇ ਵੀ UN ਜਨਰਲ ਅਸੈਂਬਲੀ ਦੇ ਵਿੱਚ। ਔਰ ਇਸ ਸਾਰੇ ਪੀਰੀਅਡ 'ਚ ਕਿਉਂਕਿ ਚਾਈਨਾ ਪਾਕਿਸਤਾਨ ਰਿਲੇਸ਼ਨਸ਼ਿਪ ਵੈਸੇ ਹੀ ਜਿਹਨੂੰ ਆਲ ਵੈਦਰ ਰਿਲੇਸ਼ਨਸ਼ਿਪ ਕਹਿੰਦੇ ਨੇ ਉਹ ਵਾਰਮ ਹੈ। ਔਰ ਇਸ ਸਾਰੇ ਦੇ ਵਿੱਚ ਵੀ ਕਿਉਂਕਿ ਮਿਡਲ ਈਸਟ ਜਿਹੜਾ ਕਿ ਇਸ ਸਾਰੇ ਦਾ ਇਸ ਵੇਲੇ ਫੋਕਸ ਬਣਿਆ, ਉਹਦੇ 'ਚ ਇਹ ਬਲਾਕ ਔਰ ਇਹਦੇ 'ਚ ਈਰਾਨ, ਕਿਉਂਕਿ ਈਰਾਨ ਨਾਲ ਵੀ ਜਿਹੜੀ ਹੈ ਹੋਰ ਕਲੋਜ਼ਨੈਸ ਵਧੀ, ਕਿਉਂਕਿ ਹਿਜ਼ਬੁੱਲਾ ਜਿਹਨੂੰ ਈਰਾਨ ਬੈਕ ਕਰਦਾ ਉਹ ਲੈਬਨਾਨ 'ਚ ਬੈਠੇ ਸੀ। ਔਰ ਇਸ ਗੱਲ ਦੇ ਨਾਲ ਕਿਉਂਕਿ ਲੈਬਨਾਨ ਦੇ ਨਾਲ ਫਿਰ ਇੰਟਰਸਟ ਵੀ ਜੁੜ ਜਾਂਦਾ ਹੈ। ਸੋ ਚੀਨ, ਰੂਸ, ਈਰਾਨ, ਪਾਕਿਸਤਾਨ, ਇਹ ਸਾਰੇ ਔਰ ਇੰਡੀਆ, ਇਹ ਸਾਰੇ ਦੇ ਵਿੱਚ ਇਧਰ ਜਾਊਂ ਕਿ ਉਧਰ ਜਾਊਂ ਹਥਿਆਰ ਇਜ਼ਰਾਈਲ ਤੋਂ ਖਰੀਦ ਰਹੇ ਨੇ, ਇੱਧਰ ਅਮਰੀਕਾ ਦੇ ਪੁੱਤਰ ਬਣੇ ਹੋਏ ਨੇ। ਔਰ ਮਰਨ ਵਾਲਿਆਂ 'ਚ ਆਪਣੀ ਵੀ ਇੱਕ ਸਿਟੀਜ਼ਨ ਹੈ ਜਿਹੜੀ ਹੁੰਦੀ ਹੈ ਉਹ ਸਾਰੀ ਜੋ ਚੱਲ ਰਿਹਾ ਸੀ ਕ੍ਰਾਈਸਿਸ। ਸੋ ਉਸ ਸਾਰੇ 'ਚ ਨਾ ਹੀ ਤਾਂ ਇਜ਼ਰਾਈਲ ਨੇ ਜਿਹਨੇ 25 ਦੇਸ਼ਾਂ ਦਾ ਨਾਂ ਲਿਆ ਕਿ ਜੀ ਜਿਨ੍ਹਾਂ ਨੂੰ ਅਸੀਂ ਥੈਂਕ ਯੂ ਕਰਦੇ ਹਾਂ, ਨਾ ਉਹ ਵੀ ਫਰਾਡ ਬੋਸਨੀਆ ਦਾ ਨਾਂ ਵੀ ਸੀ ਜਿਨ੍ਹਾਂ ਨੇ ਡਿਨਾਈ ਕੀਤਾ। ਪਰ ਦੂਸਰੇ ਪਾਸੇ ਭਾਰਤ ਦੇ ਵਿੱਚ ਜਿਹੜੇ ਬੈਠੇ ਹੋਏ ਹਿੰਦੂ ਤਵੀ ਸੀ, ਉਹਨਾਂ ਦੇ BJP ਦੇ ਔਰ IT ਸੈੱਲ, ਉਹ ਤਾਂ ਹੈਸ਼ਟੈਗ ਚਲਾ ਰਹੇ ਸੀ ਵੀ ਸਪੋਰਟ ਇਜ਼ਰਾਈਲ ਔਰ ਵੀ ਸਪੋਰਟ ਫਲਾਣਾ, ਅਤੇ ਉਹਨਾਂ ਦੇ ਕਹਿ ਰਹੇ ਸੀ ਕਿ ਤੁਸੀਂ ਆਪਣਾ ਗਊ ਮੂਤਰ ਔਰ ਗੋਹਾ ਉਸ ਦੇ ਵਿੱਚ ਹੀ ਰਹੋ, ਸਾਨੂੰ ਤੁਹਾਡੀ ਹਮਾਇਤ ਦੀ ਲੋੜ ਨਹੀਂ। ਕਿਉਂਕਿ ਉਹ ਇਹ ਸਮਝਦੇ ਸੀ ਕਿ ਜੀ ਜਿਵੇਂ ਇਹਨਾਂ ਦੇ ਨਾਲ ਅਸੀਂ ਹੁਣ ਕੁਰਬਤ ਕੀਤੀ ਹੈ, ਖੁੱਲ੍ਹ ਕੇ ਸਾਡੀ ਹਮਾਇਤ ਚਾਹਣਗੇ। ਔਰ ਅਸੀਂ ਸਮਝਦੇ ਹਾਂ ਵੀ ਇਹ ਨਵੀਂ ਸਫਬੰਦੀ 'ਚ ਹੁਣ ਜਿਹੜਾ ਹੈ, ਜਿਵੇਂ ਇੱਕ ਖਬਰ ਹੈ ਕਿ ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਚਾਈਨੀਜ਼ ਪ੍ਰੀਮੀਅਰ ਲੀ ਕੀਗੁਐਂਗ ਹੁਣ ਸ਼ੀ ਜ਼ਿਨਪਿੰਗ ਪ੍ਰੈਜ਼ੀਡੈਂਟ ਨੇ ਚਾਈਨਾ ਦੇ। ਇਹ ਮਿਸਟਰ ਲੀ ਕੈਗੁਐਂਗ ਇਹ ਪ੍ਰੀਮੀਅਰ ਨੇ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ, ਔਰ ਇਹ ਉਹਨਾਂ ਦੀ ਆਪਸੀ ਗੱਲਬਾਤ ਹੁੰਦੀ ਹੈ। ਦੇ ਹੋਲ ਟਾਕਸ ਵਾਓ ਟੂ ਫਰਦਰ ਡਾਈਵਰਸੀਫਾਈ ਬਾਈਲੈਟਰਲ ਟਾਈਜ਼, ਔਰ ਉਹਨਾਂ ਨੇ ਗੱਲਬਾਤ ਕੀਤੀ ਆਲ ਵੈਦਰ ਸਟ੍ਰੈਟੇਜਿਕ ਕੋਆਪਰੇਟਿਵ ਪਾਰਟਨਰਸ਼ਿਪ ਇਹ ਹੋਰ ਮਜ਼ਬੂਤ ਕਰਨ ਦੇ ਲਈ, ਕਿਉਂਕਿ ਇਹ ਵਰ੍ਹਾ ਜਿਹੜਾ ਚੱਲ ਰਿਹਾ ਹੈ 70ਵੀਂ ਐਨੀਵਰਸਰੀ ਹੈ ਜਦੋਂ ਕਿ ਪਾਕਿਸਤਾਨ ਔਰ ਚੀਨ ਨੇ ਆਪਣੇ ਰਿਲੇਸ਼ਨ ਐਸਟੈਬਲਿਸ਼ ਕੀਤੇ ਸੀ। ਔਰ ਇਹ ਉਸ ਪੀਰੀਅਡ ਦੇ ਵਿੱਚ ਬੜਾ ਵਾਈਜ਼ ਸਟੈਪ ਸੀ, ਕਿਉਂਕਿ ਕਾਇਦੇ ਆਜ਼ਮ ਨੇ 1947 ਤੋਂ ਇਮੀਡੀਏਟ ਬਾਅਦ, ਹਾਲਾਂ ਉਹ ਗਵਰਨਰ ਜਨਰਲ ਸਨ ਪਾਕਿਸਤਾਨ ਦੇ, ਔਰ ਅਜੇ ਲੜਾਈ ਦਾ ਅਖੀਰਲਾ ਪੜਾਅ ਸੀ, ਉਦੋਂ ਨੈਨਕਿੰਗ ਇਹਨਾਂ ਦੀ ਕੈਪੀਟਲ ਸੀ, ਅਤੇ ਉਹਨਾਂ ਨੇ ਆਪਣਾ ਉੱਥੇ ਮਿਸ਼ਨ ਔਰ ਦੂਸਰਾ ਐਸਟੈਬਲਿਸ਼ ਕਰਨ ਦੀ ਗੱਲ ਕਰ ਦਿੱਤੀ ਸੀ। ਔਰ ਉਹਨਾਂ ਨੇ ਜਾਣਦੇ ਹੋਏ ਵੀ ਕਿ ਵੀ ਸਿੰਘ ਕਿਆਂਗ 'ਚ ਕੀ ਹੋ ਰਿਹਾ, ਉਹਨਾਂ ਦੀ ਇਹ ਹਦਾਇਤ ਸੀ ਕਿ ਵੀ ਜਸਟ ਚਾਈਨਾ ਦੇ ਨਾਲ ਫੁੱਲ ਸਪੋਰਟ, ਹੋਰ ਕਿਸੇ ਪਾਸੇ ਡਾਈਵਰਟ ਨਾ ਕਰੋ। ਔਰ ਇਹ ਜਿਹੜੀ ਗੱਲਬਾਤ ਹੈ ਉਹਦੇ 'ਚ ਆਇਆ ਕਿ ਵੀ ਪ੍ਰਾਈਮ ਮਿਨਿਸਟਰ ਖਾਨ ਐਮਫੇਸਾਈਜ਼ ਦੈਟ ਪਾਕਿਸਤਾਨ ਐਂਡ ਚਾਈਨਾ have transformed their relationship into all weather strategic cooperative partnership। ਫਿਰ ਉਹਨਾਂ ਨੇ ਕਿਹਾ ਕਿ ਕਿਵੇਂ COVID-19 ਪੈਂਡੇਮਿਕ ਦੇ ਚੱਲਦੇ ਆ, ਕਿਵੇਂ ਚੀਨ ਨੇ ਲਗਾਤਾਰ ਪਾਕਿਸਤਾਨ ਨੂੰ ਸਪੋਰਟ ਕੀਤਾ, ਔਰ ਨਾਲ ਦੀ ਨਾਲ ਉਹਨਾਂ ਨੇ ਚੀਨ ਦਾ ਸ਼ੁਕਰੀਆ ਅਦਾ ਕੀਤਾ
ਕਿ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਵਿੱਚ ਜਿਹੜਾ ਇੱਕ ਵੈਕਸੀਨ ਮੈਨੂਫੈਕਚਰਿੰਗ ਫੈਸਿਲਿਟੀ ਪਾਕਿਸਤਾਨ ਦੇ ਵਿੱਚ ਬਣ ਰਹੀ ਹੈ, ਜਿਹੜੀ ਕਿ ਫਰਦਰ ਸੋਲੀਡੀਫਾਈ ਕਰ ਰਹੀ ਹੈ ਰਿਲੇਸ਼ਨਸ਼ਿਪ ਨੂੰ। ਇਸੇ ਤਰ੍ਹਾਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਨਾਲ ਇਕਨੋਮਿਕ ਐਕਟੀਵਿਟੀ ਹੋਏਗੀ, ਇੰਪਲੋਇਮੈਂਟ ਹੋਏਗੀ ਔਰ ਫਰਦਰ ਜਿਹੜੀ ਹੈ ਬਾਇਲੇਟਰਲ ਰਿਲੇਸ਼ਨਸ ਵਧਣਗੇ। ਔਰ ਉਹਨਾਂ ਨੇ $60 ਬਿਲੀਅਨ ਦੇ ਉੱਤੇ ਜਿਹੜਾ ਸੀ ਪੈਕ ਹੈ, ਜਿਹੜਾ ਕਿ ਚਾਈਨਾ ਦੇ ਸਿੰਗਕਿਆਂਗ ਪ੍ਰੋਵਿੰਸ ਨੂੰ ਪਾਕਿਸਤਾਨ ਦੀ ਗਵਾਦਰ ਪੋਰਟ ਨਾਲ ਜੋੜਦਾ ਹੈ, ਇਸ ਦੀ ਗੱਲ ਕੀਤੀ। ਔਰ ਇਹ ਸਾਰਾ ਉਹਨਾਂ ਨੇ ਵੀ ਚਾਈਨੀਜ਼ ਪ੍ਰੀਮੀਅਰ ਨੂੰ ਵੀ ਮੁਬਾਰਕ ਦਿੱਤੀ ਔਰ ਇਹ ਜਿਹਨੂੰ ਵਾਈਸਾ ਵਰਸਾ ਕਹਿੰਦੇ ਨੇ। ਹੁਣ ਜੇ ਇੱਧਰ ਲੱਗਦਾ ਹੈ ਕਿ ਵੀ ਇਹ ਨਵੀਂ ਜੁਗਲਬੰਦੀ, ਸਫਬੰਦੀ, ਮਜ਼ਬੂਤੀ, ਤੇ ਦੂਸਰੇ ਪਾਸੇ ਭਾਰਤ, ਉੱਥੇ ਭਾਵੇਂ ਲੱਖਾਂ ਲੋਕ ਮਰ ਗਏ ਨੇ, ਹਜ਼ਾਰਾਂ ਰੋਜ਼ ਮਰ ਰਹੇ ਨੇ, ਲੇਕਿਨ ਭਾਰਤ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਅਗਲੇ ਹਫਤੇ ਜਿਹੜਾ ਹੈ ਉਹ ਆ ਰਿਹਾ ਵਾਸ਼ਿੰਗਟਨ DC ਔਰ ਉਹਦੇ 'ਚ ਨਿਊਯਾਰਕ ਆਏਗਾ। ਪਹਿਲਾਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦੇ ਨਾਲ ਵੀ ਉਹਦੀ ਮੁਲਾਕਾਤ ਹੈ, ਫਿਰ ਉਹਨੇ ਵਾਸ਼ਿੰਗਟਨ ਜਾਣਾ ਔਰ ਉਹ ਇਸ ਦੇ ਉੱਤੇ ਮਈ 24 ਤੋਂ 28 ਤੱਕ ਜਿਹੜਾ ਉਹਦੀ ਵਿਜ਼ਿਟ ਹੈ UN ਸੈਕਟਰੀ ਜਨਰਲ ਐਂਟੋਨੀਓ ਗੁਟਰਸ। ਔਰ ਉਸ ਤੋਂ ਬਾਅਦ ਜਿਹੜਾ ਵਾਸ਼ਿੰਗਟਨ ਦੇ ਵਿੱਚ ਉਹਨੇ ਜਿੱਥੇ ਫਾਈਜ਼ਰ ਔਰ ਦੂਸਰੇ ਜਿਹੜੇ ਵੈਕਸੀਨ ਬਣਾਉਣ ਵਾਲੇ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੀ ਗੱਲਬਾਤ ਸਿਰੇ ਨਹੀਂ ਚੜੀ, ਕਿਉਂਕਿ ਫਾਈਜ਼ਰ ਕਹਿ ਰਿਹਾ ਕਿ ਵੀ ਅਸੀਂ ਤਾਂ ਦਿਆਂਗੇ ਤੁਹਾਨੂੰ ਬਣਾਉਣ ਦਾ ਕਿ ਕੋਈ ਸਾਡੇ 'ਤੇ ਲਾਇਬਿਲਿਟੀ ਨਾ ਹੋਏ ਕਿ ਕੱਲ੍ਹ ਨੂੰ ਕੋਈ ਰਿਐਕਸ਼ਨ ਕਰ ਜਾਏ ਔਰ ਤੁਹਾਡਾ ਬੰਦਾ ਸਾਨੂੰ ਸੂ ਕਰਦਾ ਹੋਏ, ਵੀ ਜਿਵੇਂ ਅਮਰੀਕਾ ਦੂਜਿਆਂ ਨਾਲ ਅਸੀਂ ਡੀਲ ਕਰਦੇ ਹਾਂ ਅਸੀਂ ਲਾਇਬਿਲਿਟੀ ਫਰੀ ਹਾਂ, ਉਹ ਇੰਡੀਆ ਮੰਨਣ ਨੂੰ ਤਿਆਰ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਇਹਨਾਂ ਨੇ ਡਿਫੈਂਸ ਪ੍ਰੋਡਕਸ਼ਨ ਐਕਟ ਦੇ ਥੱਲੇ ਐਕਸਪੋਰਟ ਬੈਨ ਹੈ, ਰੀਕਨਸੀਡਰ ਉਹਨੂੰ ਕਰੇਗਾ, ਉਹ ਕਹੇਗਾ ਕਿ ਜਿਹਨੂੰ ਰੀਕਨਸੀਡਰ ਕਰੋ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਜੋ ਬਾਈਡਨ ਦੇ ਟੇਕ ਓਵਰ ਕਰਨ ਤੋਂ ਬਾਅਦ ਕਿਸੇ ਦੀ ਵੀ ਫਿਜ਼ੀਕਲੀ ਵਰਚੁਅਲ ਕਾਨਫਰੰਸ ਤਾਂ ਕੁਆਡ ਔਰ ਦੂਜੀਆਂ ਵੀ ਹੋਈਆਂ, ਇਹ ਪਹਿਲੀ ਜਿਹੜੀ ਹੈ ਉਹ ਵਿਜ਼ਿਟ ਹੈ ਫੋਰਨ ਮਿਨਿਸਟਰ ਦੀ ਔਰ ਡੀਲਿੰਗ ਵਿਦ ਬਾਇਲੇਟਰਲ ਰਿਲੇਸ਼ਨਸ਼ਿਪਸ ਦੇ ਉੱਤੇ ਗੱਲਬਾਤ ਹੋਏਗੀ। ਔਰ ਇਸੇ ਲਈ ਮਿਸਟਰ ਜੈ ਸ਼ੰਕਰ ਆਲਰੇਡੀ ਮਿਸਟਰ ਬਲਿੰਕਨ ਨੂੰ ਤਾਂ ਮਿਲ ਹੀ ਚੁੱਕੇ ਨੇ ਲੰਡਨ ਦੇ ਵਿੱਚ ਜਦੋਂ G7 ਮਿਨਿਸਟਰੀਅਲ ਮੀਟਿੰਗ ਹੋਈ ਔਰ ਇਹ ਅੱਗੇ ਹੋਣ ਦਾ। ਸੋ ਅਸੀਂ ਇਹ ਦੇਖ ਰਹੇ ਹਾਂ ਵੀ ਸਾਰੇ 'ਚੋਂ ਹੋਪਫੁਲੀ ਜਿਹੜਾ ਹੈ ਜਿੱਥੇ ਪਾਕਿਸਤਾਨ ਮਜ਼ਬੂਤ ਹੋ ਕੇ ਨਿਕਲਿਆ ਇਹ ਸਾਰੇ 'ਚੋਂ ਕਸ਼ਮੀਰ, ਔਰ ਜੇ ਕਸ਼ਮੀਰ ਦਾ ਮੁੱਦਾ ਉੱਠਦਾ ਹੈ ਤੇ ਸਾਡਾ ਇਸ਼ੂ ਵੀ ਹਾਈਲਾਈਟ ਹੁੰਦਾ ਹੈ ਕਿ ਭਾਰਤ ਨੂੰ ਜਿਹੜਾ ਹੈ ਉਹ ਆਨਸਰੇਬਲ ਬਣਾਇਆ ਜਾਏ ਜੋ ਇਹ ਵਾਇਲੇਸ਼ਨਸ ਕਰ ਰਹੇ ਨੇ। ਔਰ ਅਸੀਂ ਜਿਵੇਂ ਕਨਕਲੂਜਨ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਹਾਂ, ਗੌੜੀ ਗੁਆਰੇਰੀ, ਇਸ ਦੇ ਵਿੱਚ ਉਹਨਾਂ ਦਾ ਇੱਕ ਛੋਟਾ ਜਿਹਾ ਸ਼ਬਦ ਹੈ, ਅਹਨਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਲਿਵ ਲਾਗੇ ਰਹਾਓ ਸਾਧਕ ਸਿੱਧ ਸਗਲ ਮੁਨਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹਿ ਕਬੀਰ ਰਾਮ ਨਾਮ ਪਛਾਨਾ। ਸੋ ਜ਼ਾਹਰ ਹੈ ਕਿ ਜਿਵੇਂ ਰੱਬ ਦੇ ਬੰਦੇ ਫਕੀਰ ਇਸੇ ਗੱਲ ਦੇ ਉੱਤੇ ਹੀ ਬਾਰ-ਬਾਰ ਯਕੀਨ ਦਹਾਨੀ ਵੀ ਕਰਵਾਉਂਦੇ ਨੇ, ਇਨਸਾਨ ਨੂੰ ਸਮਝਾਉਂਦੇ ਨੇ ਕਿ ਭਾਈ ਤੇਰੇ ਦੁੱਖਾਂ ਦਾ ਕਾਰਨ ਜੇ ਤੇਰੇ ਮਨ ਦੇ ਅੰਦਰ ਆਨੰਦ ਨਹੀਂ ਹੈ, ਬਲਿਸ ਨਹੀਂ ਹੈ, ਸੁੱਖ ਨਹੀਂ ਹੈ, ਤੇ ਇਹਦਾ ਇੱਕ ਵੱਡਾ ਕਾਰਨ ਹੈ ਕਿ ਤੂੰ ਰੱਬ ਤੋਂ ਟੁੱਟਾ ਹੋਇਆ ਹੈ, ਰੱਬ ਤੋਂ ਵਿਛੜਿਆ ਹੋਇਆ। ਜੇ ਅਹਨਸ ਏਕ ਨਾਮ ਜੋ ਜਾਗੇ, ਅਹਨਸ ਹੁੰਦਾ ਦਿਨ ਰਾਤ, ਕਿ ਜਿਹੜੇ ਦਿਨ ਰਾਤ ਉਸ ਰੱਬ ਦੀ ਯਾਦ ਦੇ ਵਿੱਚ ਰੱਤੇ ਹੁੰਦੇ ਨੇ, ਉਸ ਰੱਬ ਦੀ ਇਬਾਦਤ ਦੇ ਵਿੱਚ ਹੁੰਦੇ ਨੇ, ਕੇਤਕ ਸਿੱਧ ਭਏ ਲਿਵ ਲਾਗੇ, ਕਿ ਜਿਨ੍ਹਾਂ ਦੀ ਲਿਵ ਰੱਬ ਦੇ ਨਾਲ ਲੱਗ ਜਾਂਦੀ ਹੈ, ਉਹਨੂੰ ਸਾਡੇ ਲਹਿੰਦੇ ਪੰਜਾਬ ਕਹਿੰਦੇ ਲੌ ਲੱਗ ਗਈ, ਕਿ ਜਿਹੜੇ ਜਿਨ੍ਹਾਂ ਦੀ ਲੌ ਲੱਗ ਜਾਂਦੀ ਹੈ ਉਹ ਤਾਂ ਸਿੱਧ ਨੇ, ਉਹ ਤਾਂ ਡਿਵਾਈਨ ਲੋਕ ਨੇ, ਪੁੱਜੇ ਹੋਏ ਲੋਕ ਨੇ, ਫਕੀਰ ਨੇ। ਫਕੀਰ ਦਾ ਲਫ਼ਜ਼ੀ ਮਾਨਾ ਹੁੰਦਾ ਜੁੜਿਆ ਹੋਇਆ। ਅਸੀਂ ਤਾਂ ਉਹ ਹੁੰਦਾ ਵੀ ਜਿਹਦੇ ਕੱਪੜੇ ਕੁਪੜੇ ਫਟੇ ਨੇ, ਕੋਈ ਚੱਜ ਦਾ ਨਹੀਂ ਹੈਗਾ, ਉਹਨੂੰ ਅਸੀਂ ਕਹਿੰਦੇ ਭੁੱਖਾ ਨੰਗਾ। ਨਹੀਂ, ਫਕੀਰ ਹੈ ਜੁੜਿਆ ਹੋਇਆ, ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਹੈ। ਕੇਤਕ ਸਿੱਧ ਭੈ ਲਿਵ ਲਾਗੇ, ਕਬੀਰ ਸਾਹਿਬ ਫਰਮਾਉਂਦੇ ਨੇ, ਔਰ ਇਹ ਰਹਾਓ ਹੈ ਤੁਕ, ਕਿ ਭਾਈ ਜਿਹੜੇ ਉਸ ਦਿਨ ਰਾਤ ਉਹਦੇ ਨਾਲ ਜੁੜੇ ਹੋਏ ਨੇ ਕਿੰਨੇ ਹੀ ਉਸ ਦੇ ਪਿਆਰੇ ਬਣ ਜਾਂਦੇ ਨੇ। ਸਾਧਕ ਸਿੱਧ ਸਗਲ ਮੁਨਹਾਰੇ ਏਕ ਨਾਮ ਕਲਪ ਤਰ ਤਾਰੇ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਰੱਬ ਦੀ ਯਾਦ ਤੋਂ ਬਿਨਾਂ ਕੋਈ ਹੋਰ ਰਸਤਾ ਲੱਭਦੇ ਹੋ ਤੇ ਫਿਰ ਕਿੰਨੇ ਜਿਹੜੇ ਸਾਧਕ ਨੇ, ਜਿਹੜੇ ਤਪ ਕਰਦੇ ਨੇ, ਹੱਠ ਕਰਦੇ ਨੇ, ਆਪਣੇ ਸਰੀਰ ਨੂੰ ਭੁੱਖਾ ਰੱਖਦੇ ਨੇ ਸਰਦੀ ਦੇ ਵਿੱਚ, ਔਰ ਨਾਂਗੇ ਰਹਿਣ ਵਾਲੇ ਨੰਗੇ, ਕਿ ਜੀ ਅਸੀਂ ਮੌਸਮ ਦੀ ਪਰਵਾਹ ਹੀ ਨਹੀਂ ਕਰਦੇ ਜਾਂ ਸਾਨੂੰ ਕੱਪੜਿਆਂ ਦਾ ਮੋਹ ਵੀ ਅਸੀਂ ਨਹੀਂ ਰੱਖਦੇ,
ਪਰ ਕਬੀਰ ਸਾਹਿਬ ਕਹਿੰਦੇ ਨੇ ਇਵੇਂ ਨਹੀਂ ਹੈ, ਇਹ ਹਾਰ ਜਾਣਗੇ, ਕਿਉਂਕਿ ਜੇ ਕੋਈ ਕਲਪ ਬ੍ਰਿਖ ਹੈ, ਹੁਣ ਇਹਨਾਂ ਨੇ ਬ੍ਰਾਹਮਣਿਆਂ ਨੇ ਕਈ ਕਹਾਣੀਆਂ ਜੋੜੀਆਂ ਹੋਈਆਂ, ਜਦੋਂ ਉਹ ਸਵਰਗ ਦੀ ਗੱਲ ਕਰਦੇ ਨੇ ਉੱਥੇ 5 ਕਿਸਮ ਦੇ ਦਰਖਤ ਨੇ, ਉਹਨਾਂ ਦੇ ਵਿੱਚ ਇੱਕ ਦਰਖਤ ਹੈ ਜਿਹਨੂੰ ਕਲਪ ਵ੍ਰਿਕਸ਼ ਕਹਿੰਦੇ ਨੇ, ਔਰ ਇਹ ਉਹਦੀ ਮਾਨਤਾ ਬਣਾਈ ਹੋਈ ਹੈ ਕਿ ਜਿਹੜਾ ਉਹਦੇ ਥੱਲੇ ਬੈਠ ਕੇ ਜੋ ਮੰਗੇ ਉਹ ਉਹਨੂੰ ਮਿਲਦਾ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਭਾਈ ਸਾਡਾ ਤਾਂ ਜਿਹੜਾ ਕਲਪ ਵ੍ਰਿਖ ਹੈ ਉਹ ਰੱਬ ਹੈ, ਰੱਬ ਦੀ ਯਾਦ ਹੈ। ਏਕ ਨਾਮ ਕਲਪ ਤਰ ਤਾਰੇ, ਕਿ ਜੇ ਤੁਸੀਂ ਇੱਕ ਨਾਮ ਨਾਲ ਜੁੜ ਜਾਂਦੇ ਹੋ, ਇਹੀ ਕਲਪ ਰੁੱਖ ਹੈ, ਤੁਸੀਂ ਆਪ ਵੀ ਤਰਦੇ ਹੋ, ਔਰ ਇਸ ਰੱਬ ਦੀ ਯਾਦ ਨੇ ਕਿੰਨਿਆਂ ਨੂੰ ਤਾਰਿਆ ਹੋਇਆ। ਜੋ ਹਰ ਹਰੇ ਸੋ ਹੋਏ ਨਾ ਆਨਾ, ਕਿ ਇਹ ਜਿਹੜੇ ਤੁਹਾਡੀਆਂ ਸਾਰੀਆਂ ਕਹਾਣੀਆਂ ਨੇ ਦੇਵੀ ਦੇਵਤਿਆਂ ਦੇ ਪੱਲੇ ਕੁਛ ਨਹੀਂ ਹੈ। ਜੇ ਕੋਈ ਹੈ ਕਰਨ ਕਾਰਨ ਹਾਰ ਤਾਂ ਉਹ ਰੱਬ ਹੈ, ਹਰੀ ਹੈ। ਜੋ ਹਰ ਹਰੇ ਸੋ ਹੋਏ ਨਾ ਆਨਾ, ਇਹ ਕਿਸੇ ਹੋਰ ਤੋਂ ਪੋਸੀਬਲ ਹੀ ਨਹੀਂ ਹੈ ਕਿ ਜੋ ਰੱਬ ਕਰ ਸਕਦਾ ਹੈ ਕੋਈ ਹੋਰ ਕਰ ਸਕੇ। ਕਹਿ ਕਬੀਰ ਰਾਮ ਨਾਮ ਪਛਾਨਾ, ਕਬੀਰ ਸਾਹਿਬ ਫਰਮਾਉਂਦੇ ਨੇ ਕਿ ਹੇ ਇਨਸਾਨ, ਉਸ ਰਮੇ ਹੋਏ ਰੱਬ ਨੂੰ, ਓਮਨੀ ਪ੍ਰੈਜ਼ੈਂਟ ਰੱਬ ਨੂੰ ਪਛਾਣ, ਇਸੇ ਨਾਲ ਹੀ ਤੇਰੇ ਦੁੱਖ ਦੂਰ ਹੋਣਗੇ, ਇਸੇ ਦੇ ਨਾਲ ਹੀ ਤੇਰੀ ਜਿਹੜੀ ਹੈ ਉਹ ਮੁਕਤੀ ਹੋਏਗੀ, ਔਰ ਇਸੇ ਚੋਂ ਹੀ ਤੇਰੀ ਜ਼ਿੰਦਗੀ ਦਾ ਸੁੱਖ, ਆਨੰਦ, ਬਲਿਸ, ਹੈਪੀਨੈਸ, ਕੰਟੈਂਪਲੇਸ਼ਨ, ਜਿਹਨੂੰ ਕੰਟੈਂਟਮੈਂਟ, ਸੰਤੋਖ, ਬਿਨਾਂ ਸੰਤੋਖ ਨਹੀਂ ਕੋ ਰਾਜੇ ਨਿਕਲੇਗਾ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।